अस्सलाम वालेकुम लो जी यारो बेलियो मित्रों सज्जनों ते सहेलियों तुसी देख रहे हो SMS पंजाबी जब तक तुसी इस चैनल सब्सक्राइब नहीं किया तो सब्सक्राइब लाजमी ठोको। लो जी इस्लामाबाद तो ताज़ी खबर आ रही है कि नूर बेस खां ते एक उतरिया जहाज और जहाज उतरिया जनाब शेख दा बल्ले भी बल्ले शेख दुबई वाले ਉਹ ਪਹੁੰਚੇ ਨੇ ਜਨਾਬ ਪਾਕਿਸਤਾਨ ਤੇ ਪਾਕਿਸਤਾਨ ਲੈਂਡ ਕਰਦੇ ਹੀ ਅੱਗੇ ਉਹ ਖੜੇ ਸਨ ਜੱਫੀਆਂ ਪਾ ਕੇ ਤਸਵੀਰਾਂ ਲੁਹਾਣ ਵਾਲੇ ਜਿਹੜੇ ਕਿ ਹਾਂ ਉਹ ਪਹਿਲੇ ਵੀ ਤੁਹਾਨੂੰ ਪਤਾ ਹੈ ਕਿ ਉਹ ਇਹੀ ਕੰਮ ਕਰਦੇ ਨੇ। ਜਦੋਂ ਵੀ ਸ਼ੇਖ ਆਂਦਾ ਸਾਰਾ ਟੱਬਰ ਪਹੁੰਚ ਜਾਂਦਾ ਤੇ ਸ਼ੇਖ ਨੂੰ ਜਿਹੜਾ ਨਾ ਉਹ ਦੁਆਵਾਂ ਦੇਣੀਆਂ ਸ਼ੁਰੂ ਕਰ ਦਿੰਦਾ ਕਿ ਸ਼ੇਖ ਤੇਰੇ ਬੱਚੇ ਜੀਣ शेख भाग लगे रहन मौला खुश रखे शेख आया कुछ दे के ही जाएगा शेख शेख एवें नहीं जाता। वो जनाब उत्थे पहुंचा सारा कुंभा हाँ अपने अबू समेत उन्होंने अबू तुहानूं पता फील्ड मार्शल साहब वो भी उत्थे मौजूद सन इस्तकबाल वास्ते ते उन्होंने किया उन्होंने इस्तकबाल जफ्फी पा के शुक्रिया अदा किया कि आ शेख आ जी तुसीं डील करवाई है साडी वो जिहड़ा लीबिया दा मलेशिया ਜਿਹੜਾ ਕਬਜ਼ਾ ਗਰੁੱਪ ਉੱਥੇ ਆਪਣਾ ਲੀਬੀਆ ਵਾਲਿਆਂ ਦਾ ਉਹ ਖਲੀਫਾ ਫੀਲਡ ਮਾਰਸ਼ਲ ਜਿਹੜਾ ਉੱਥੇ ਆ ਉਹਦੇ ਨਾਲ 4 ਅਰਬ ਡਾਲਰ ਦੀ ਮੇਰੇ ਖਿਆਲ ਕੋਈ ਇਦਾਂ ਦੀ ਕੋਈ ਗੇਮ ਆ ਹਥਿਆਰਾਂ ਦੀ ਜਿਹੜੀ ਕਰਵਾਈ ਤੇ ਉਹ ਸ਼ੇਖ ਤੁਹਾਨੂੰ ਪਤਾ ਕਿ ਉਹਨਾਂ ਦੇ ਬੜੇ ਤਾਲੁਕਾਤ ਨੇ। ਸ਼ੇਖ ਦੇ ਤਾਲੁਕਾਤ ਹਰ ਜਗ੍ਹਾ ਤੇ ਹਾਂ ਸ਼ੇਖ ਜਿਹੜਾ ਨਾ ਅਮਰੀਕਾ ਤੋਂ ਲੈ ਕੇ ਤੇ ਮਤਲਬ ਕਿਤੇ ਵੀ ਤੁਸੀਂ ਕਿਹੜਾ ਵੀ ਮੁਲਕ ਚੁੱਕੋ ਸ਼ੇਖਾਂ ਦੇ ਤਾਲੁਕਾਤ ਬੜੇ ਠੀਕ ਨੇ। ਸ਼ੇਖਾਂ ਨੇ ਆਪਣਾ ਜਿਹੜਾ ਨਾ ਉਹ ਹਿਸਾਬ ਤਾਂ ਬਰਾਬਰ ਰੱਖਿਆ। ਇਹ ਜਿਹੜੇ ਨੇ ਨਾ ਇਹ ਜਾ ਕੇ ਸ਼ੇਖਾਂ ਦੇ ਜਿਹੜਾ ਨਾ ਉਹ ਆਪਣਾ ਮਸੱਲੀ ਜਿਹੜੇ ਨੇ ਸ਼ੇਖ ਏਦਾਂ ਹੀ ਕਹਿਣਾ ਚਾਹੀਦਾ ਮਸੱਲੀ ਸ਼ੇਖਾਂ ਦੇ ਜਾ ਉਹ ਫਿਰ ਸ਼ੇਖ ਤਰਸ ਖਾ ਕੇ ਡੀਲ ਕਰਵਾ ਦਿੰਦਾ ਉਹਨਾਂ ਨੂੰ ਚਲੋ ਯਾਰ ਇੱਥੋਂ ਕਮਾ ਲਓ ਪੈਸੇ ਉੱਥੋਂ। ਇਹ ਐਕਚੁਅਲੀ ਪ੍ਰੋਬਲਮ ਹੈਗਾ ਕਿ ਇਹ ਸ਼ੇਖ ਕੋ ਮੰਗਦੇ ਰਹਿੰਦੇ ਇਹ ਜਦੋਂ ਜਾਂਦੇ ਸ਼ੇਖ ਨੂੰ ਕਹਿੰਦੇ ਸ਼ੇਖ ਬੋਲਾ ਭਾਗ ਲੱਗੇ ਰਹੇ ਤੇਰੇ ਬੱਚੇ ਜਿਹਨੇ ਸ਼ੇਖ ਆ ਜਿਹੜੇ ਤੂੰ ਪਹਿਲੇ ਕਰਜ਼ਾ ਦਿੱਤਾ ਉਹਨੂੰ ਐਕਸਟੈਂਡ ਕਰ ਦੇ ਅਸੀਂ ਵਾਪਸ ਕੋਈ ਨਹੀਂ ਦੇ ਸਕਦੇ ਸਾਡੇ ਕੋਲ ਕੁਝ ਨਹੀਂ ਹੈ ਹਾਂ ਆ ਨੂੰ ਅੱਗੇ ਕਰ ਦੇ ਤੇ ਸਾਨੂੰ ਹੋਰ ਦੇ। ਸ਼ੇਖ ਵੀ ਵਿਚਾਰਾ ਤੰਗ ਆਇਆ ਉਹਨੇ ਯਾਰ ਆ ਕੀ ਲੋਕ ਨੇ ਯਾਰ ਆ ਜਾਂਦੇ ਨੇ ਮੇਰੇ ਕੋਲ ਮੰਗਣ ਉੱਤੇ ਜਿਹੜਾ ਮੈਂ ਦਿੱਤਾ ਚਲੋ ਇਹੀ ਕਹਿ ਲਓ ਕਿ ਯਾਰ ਸ਼ੇਖ ਕਹਿ ਦੇਵੇ ਕਿ ਯਾਰ ਚਲੋ ਠੀਕ ਹੈ ਯਾਰ ਉਹ 2 ਸਾਲ ਵਾਸਤੇ ਹੋਰ ਮੈਂ ਵਧਾਤਾ ਮੈਂ ਵਾਪਸ ਨਹੀਂ ਮੰਗਦਾ ਅਗਲੇ 2 ਸਾਲ ਕੋਈ ਨਹੀਂ ਇੱਥੇ ਦੀ ਵੀ ਇਕਤਫਾ ਨਹੀਂ ਕਰਦੇ ਉਹ ਕਹਿੰਦੇ ਸ਼ੇਖ ਉਹ ਤੇ ਠੀਕ ਆ ਉਹ ਤੇ ਤੇਰੀ ਮਿਹਰਬਾਨੀ ਹੈ ਤੇਰੇ ਬੱਚੇ ਜੀਣ ਜਿਹੜਾ ਤੂੰ ਉਹ ਜਿਹੜਾ ਅੱਗੇ ਕਰ ਲੇਕਿਨ ਸਾਨੂੰ ਹੋਰ ਵੀ ਦੇ ਮਾਲ ਹਾਂ ਅਸੀਂ ਭੁੱਖ ਪਈਏ ਮਰ ਗਏ ਲੁੱਟ ਗਏ ਅਸੀਂ ਕੁਝ ਨਹੀਂ ਹੈਗਾ ਸਾਡੇ ਕੋਲ। ਤਾਂ ਉਹ ਸ਼ੇਖ ਵੀ ਇਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਆ ਚੋਰ ਲੁਟੇਰੇ ਜਿਹੜੇ ਤੁਸੀਂ ਰੱਖੇ ਆ ਇਹਨਾਂ ਨੂੰ ਕੱਢੋ ਬਾਹਰ ਯਾਰ ਹਾਂ ਇਹ ਖਾਈ ਜਾਂਦੇ ਬੇੜਾ ਗਰਕ ਇਹਨਾਂ ਨੇ ਕਰਤਾ ਮੁਲਕ ਦਾ ਤੁਹਾਡੇ ਦਾ। ਲੇਕਿਨ ਸ਼ੇਖ ਰਹਿਮ ਦਿਲ ਆਦਮੀ ਆ ਸਖੀ ਆਦਮੀ ਆ ਸ਼ੇਖ ਕਹਿੰਦਾ ਚਲੋ ਯਾਰ ਹੁਣ ਮੈਂ ਤੰਗ ਆ ਗਿਆ ਤੁਹਾਨੂੰ ਦੇ ਕੇ ਚਲੋ ਤੁਹਾਡੀ ਡੀਲ ਕਰਾਵਾਂ ਹਾਂ ਚਲੋ ਉੱਥੇ ਆਪਣੇ ਵੇਚੋ ਜੋ ਖਿਡੌਣੇ ਵੇਚਣੇ ਆ ਉੱਥੋਂ ਤੁਸੀਂ ਆਪਣਾ ਜਿਹੜਾ ਪੈਸੇ ਕਮਾਓ ਤੇ ਉਹ ਡੀਲ ਹੋ ਗਈ। ਲੇਕਿਨ ਮੰਗਣੋਂ ਫੇਰ ਬਾਜ਼ ਨਹੀਂ ਆਉਂਦੇ। ਇਹ ਹੁਣ ਸ਼ੇਖ ਉਤਰਿਆ ਤੇ ਕਿਸੇ ਨੇ ਇਹਨਾਂ ਨੂੰ ਦੱਸਿਆ ਸ਼ੇਖ ਐਕਚੁਅਲੀ ਚੱਲਾ ਸੀ ਉੱਤੇ ਉੱਡਦਾ ਨਾ ਕਿਤੇ ਚੱਲਾ ਸੀਗਾ ਕਿਤੇ ਤੇ ਉਹ ਇਹਨਾਂ ਨੇ ਸ਼ੇਖ ਦੀਆਂ ਮਿੰਨਤਾਂ ਕੀਤੀ ਸ਼ੇਖ ਇੱਥੇ ਆ ਜਾ ਤੇਰੀ ਮਿਹਰਬਾਨੀ ਸ਼ੇਖ ਇੱਥੇ ਲਾਜ਼ਮੀ ਉਹ ਸ਼ੇਖ ਨੇ ਆਪਣਾ ਤਿਆਰਾ ਉੱਥੇ ਥੱਲੇ ਲਾਇਆ ਤੇ ਇਹ ਜਿਹੜੇ ਨਾ ਪਹਿਲੇ ਤਿਆਰੇ ਵੱਲ ਦੇਖਦੇ ਰਹੇ ਕਿਉਂਕਿ ਇਹਨਾਂ ਨੂੰ ਕਿਸੇ ਨੇ ਦੱਸਿਆ ਸੀ ਕਿ ਸ਼ੇਖ ਨੇ ਉੱਤੋਂ ਡਾਲਰ ਸੁੱਟਣੇ ਜਹਾਜ਼ ਜਿਵੇਂ ਜਹਾਜ਼ ਕੁਲਚੇ ਨਹੀਂ ਸੁੱਟਦਾ ਹੁੰਦਾ ਕੁਲਚੇ ਸੁੱਟਣਾ ਉਹ ਇਹ ਵੀ ਪਤਾ ਨਹੀਂ ਅਫਵਾਹ ਸੀ ਕਿ ਸੱਚੀ ਮੁੱਚੀ ਕੁਲਚੇ ਸੁੱਟਦੇ ਸੀ ਮੈਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿਉਂਕਿ ਪਹਿਲੇ ਏਦਾਂ ਦੀ ਅਫਵਾਹ ਹੁੰਦੀ ਸੀ ਕਿ ਉਹ ਜਹਾਜ਼ ਕੁਲਚੇ ਸੁੱਟ ਰਿਹਾ ਯਾਰ ਜਹਾਜ਼ ਨੇ ਕਿੱਥੋਂ ਕੁਲਚੇ ਸੁੱਟਣੇ ਮੈਂ ਕੁਲਚੇ ਸੁੱਟ ਕੇ ਕੀ ਇਹਦਾ ਫਾਇਦਾ ਪਤਾ ਨਹੀਂ ਕੋਈ ਪੁਰਾਣੇ ਲੋਕ ਜਿਹੜੇ ਨੇ ਨਾ ਉਹ ਅਗਰ ਕੋਈ ਦੇਖ ਰਿਹਾ ਮੇਰਾ ਮਤਲਬ ਹੈ ਕਿ ਜਿਹੜੇ ਉਸ ਦੌਰ ਦੇ ਸੀਗੇ ਪੁਰਾਣੇ ਕਿਉਂਕਿ ਮੈਂ ਗੱਲਾਂ ਸੁਣੀਆਂ ਕਿ ਕੀ ਇਹ ਸੱਚ ਹੈ ਜਰਾ ਕਮੈਂਟ 'ਚ ਮੈਨੂੰ ਦੱਸਣਾ ਜ਼ਰੂਰ ਇਹਦਾ ਕਿਉਂਕਿ ਮੈਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਕਿ ਵਾਕਈ ਉਹਦੇ ਜਹਾਜ਼ ਕੁਲਚੇ ਸੁੱਟਦੇ ਸੀ ਜਾਂ ਆਪਣਾ ਇਹਨਾਂ ਤੇ ਮੈਨੂੰ ਪਤਾ ਕਿ ਸਟicker ਝੰਡੀਆਂ ਵਗੈਰਾ ਇਹ ਉਹ ਫੁੱਲ ਸ਼ੁੱਲ ਏਦਾਂ ਦੀ ਚੀਜ਼ਾਂ ਸੁੱਟਦੇ ਲੇਕਿਨ ਕੁਲਚੇ ਸੁੱਟਣ ਵਾਲੀ ਮੈਨੂੰ ਅੱਜ ਤੱਕ ਨਹੀਂ ਸਮਝ ਆਈ ਕਿ ਯਾਰ ਆਇਆ ਸੁੱਟਦੇ ਸੀ ਕੁਝ ਅਗਰ ਸੁੱਟਦੇ ਸੀ ਤੇ ਕਿਉਂ ਕੁਲਚੇ ਸੁੱਟਣ ਦਾ ਕੀ ਫਾਇਦਾ ਮਤਲਬ ਥੱਲੇ ਕਿ ਨਾਨ ਛੋਲੇ ਲੈ ਕੇ ਬੰਦੇ ਬੈਠੇ ਤੇ ਉੱਤੋਂ ਕੁਲਚਾ ਨਾਲ ਆਵਾਜ਼ ਫੜ ਕੇ ਤੇ ਲਾ ਕੇ ਖਾਦਾ ਇਹ ਮੈਂ ਨਾ ਜੀ ਕਹਾਣੀ ਗੱਲਾਂ ਬਣੀਆਂ ਵਾ ਸ਼ਾਇਦ ਜਾਂ ਸ਼ਾਇਦ ਸੁੱਟਦੇ ਹੁਣ ਪਾਕਿਸਤਾਨ ਕੁਝ ਵੀ ਹੋ ਸਕਦਾ। ਖੈਰ ਉਹ ਇਹਨਾਂ ਨੂੰ ਸੀਗਾ ਕਿ ਲੋ ਜੀ ਸ਼ੇਖ ਉੱਤੋਂ ਡਾਲਰ ਵੀ ਸੁੱਟੇਗਾ ਉਹ ਸ਼ੇਖ ਆਇਆ ਤੇ ਉਹਨੇ ਫਿਰ ਸ਼ੇਖ ਨੂੰ ਕਿਹਾ ਕਿ ਸ਼ੇਖ ਅਸੀਂ ਤਾਂ ਥੱਲੇ ਖਲੋਤੇ ਸੀ ਡਾਲਰ ਸੁੱਟੇਗਾ ਤੇ ਡਾਲਰ ਸੁੱਟੇ ਨਹੀਂ ਚੱਲ ਨਾਲ ਲਿਆਇਆ ਉਹੀ ਦੇ ਜਾ ਸਾਨੂੰ ਮਿਹਰਬਾਨੀ ਹੈ। ਉਹ ਖੈਰ ਉੱਥੇ ਜਨਾਬ
ਉਹ ਪਹਿਲੇ ਤਾਂ ਮੈਨੂੰ ਲੱਗਿਆ, ਮੈਂ ਕਿਹਾ ਯਾਰ ਸ਼ੇਖ ਜਿਹੜਾ ਨਾ ਨਾਰਮਲੀ ਇਸਲਾਮਾਬਾਦ 에ਅਰਪੋਰਟ ਤੇ ਆਉਂਦੇ, ਉੱਥੇ ਸ਼ਾਹਾਨਾ ਇਸਤਕਬਾਲ ਹੁੰਦਾ, ਇਸਤਕਬਾਲ ਕਰਕੇ ਉਹ ਜਨਾਬ ਪੂਰਾ ਜਿਹੜਾ ਨਾ ਉਹ ਜਾਂਦੇ ਆ ਵਜ਼ੀਰ ਆਜ਼ਮ ਹਾਊਸ ਤੀਕਰ, ਉੱਥੇ ਪਰੇਡ ਹੁੰਦੀ ਆ, ਸਾਰਾ ਜੋ ਲਵਾਜ਼ਮਾਤ ਹੁੰਦੇ ਆ, ਕੋਈ ਮਹਿਮਾਨ ਬਿਰੋਨੇ ਮੁਲਕ ਆਏ ਤਾਂ ਉਹਦਾ ਪ੍ਰੋਟੋਕੋਲ ਇੱਕ ਹੁੰਦਾ। ਲੇਕਿਨ ਸ਼ੇਖ ਜਿੱਦਾਂ ਉਤਰਿਆ ਉੱਥੇ ਨੂਰ ਖਾਂ ਬੇਸ 에ਅਰ ਤੇ ਮੈਂ ਉੱਥੇ ਉਤਰਿਆ, ਤੇ ਉੱਥੇ ਉਤਰਦੇ ਆ ਜਦੋਂ ਇਹਨਾਂ ਨੇ ਜਾਣਾ ਹੋਏ ਸ਼ਿਕਾਰ ਖੇਡਣ, ਕਿਉਂਕਿ ਤੁਹਾਨੂੰ ਪਤਾ ਕਿ ਪਾਕਿਸਤਾਨ 'ਚ ਸ਼ਿਕਾਰ ਬਹੁਤ ਵਾਫਰ ਮਕਦਾਰ ਦੇ ਵਿੱਚ ਆ। ਬਾਬਾ ਜੀ ਕਹਿੰਦੇ ਕਿਸ ਕਿਸਮ ਦੇ ਸ਼ਿਕਾਰ ਦੀ ਗੱਲ ਕਰ ਰਹੇ? ਮੈਂ ਕਿਹਾ ਬਾਬਾ ਜੀ ਸ਼ਿਕਾਰ ਇੱਕੋ ਹੀ ਕਿਸਮ ਦਾ ਹੁੰਦਾ, ਤਿੱਤਰਾਂ ਦਾ, ਤਿੱਤਰ ਬਟੇਰ ਵਗੈਰਾ। ਉਹ ਸ਼ੇਖ ਬੜਾ ਪਸੰਦ ਰਹੇ ਤਿੱਤਰ ਬਟੇਰ ਤਿਲੀਅਰ, ਉਹ ਆਉਂਦੇ ਆ ਉੱਥੇ, ਤੇ ਉਹ ਸ਼ੇਖ ਜਿਹੜੇ ਆਪਣੇ ਬਾਜ਼ ਬੂਜ਼ ਵੀ ਲੈਂਦੇ ਆ ਨਾਲ, ਵੈਸੇ ਉਹ ਉਡਾ ਕੇ ਜਿਹੜੇ ਹਿਸਾਬ ਕਿਤਾਬ ਲਾਉਂਦੇ ਆ। ਬਾਬਾ ਕਹਿੰਦੇ ਨਹੀਂ ਉਹ ਨਹੀਂ, ਇੱਕ ਉਹ ਸ਼ਿਕਾਰ ਆ, ਠੀਕ ਆ, ਇੱਕ ਉਹਦੇ ਬਾਅਦ ਵੀ ਸ਼ਿਕਾਰ ਹੁੰਦਾ। ਮੈਂ ਕਿਹਾ ਬਾਬਾ ਜੀ ਉਹ ਕਿਹੜਾ ਸੀ? ਬਾਬਾ ਜੀ ਕਹਿੰਦੇ ਦੇਖ ਦਿਨ ਨੂੰ ਤਾਂ ਉਹ ਤਿੱਤਰ ਫੜਦੇ ਆ, ਹਾਂ ਬਾਜ਼ ਉਡਾਉਂਦੇ, ਤਿੱਤਰ ਫੜਦੇ ਆ, ਤੇ ਸ਼ਾਮ ਹੁੰਦੀ ਆ ਤੇ ਤਿੱਤਰ ਭੁੰਨ ਕੇ ਖਾਂਦੇ ਆ, ਲੇਕਿਨ ਉਹ ਤਾਂ ਦਿਨ ਵਾਲਾ ਸ਼ਿਕਾਰ। ਇੱਕ ਸ਼ਿਕਾਰ ਹੁੰਦਾ ਤਿੱਤਰ ਖਾਣ ਤੋਂ ਬਾਅਦ। ਮੈਂ ਕਿਹਾ ਯਾਰ ਆਹ ਕਿਹੜੇ ਸ਼ਿਕਾਰ ਦੀ ਗੱਲ ਕਰੀ? ਬਾਬੇ ਕਹਿੰਦੇ ਵੀ ਉਹ ਤਿੱਤਰ ਖਾਦੇ ਆ ਫਿਰ, ਤੇ ਤਿੱਤਰ ਖਾ ਕੇ ਤੇ ਬੰਦਾ ਹੀ ਨਹੀਂ ਰਹਿੰਦਾ। ਹਾਂ ਉਹ ਫਿਰ ਜਿਹੜਾ ਨਾ ਦੂਜੇ ਸ਼ਿਕਾਰ, ਉਹ ਵੀ ਬਹੁਤ ਵਾਫਰ ਮਕਦਾਰ ਦੇ ਵਿੱਚ ਪਾਕਿਸਤਾਨ 'ਚ ਮੌਜੂਦ ਆ, ਉਹ ਵੀ ਸ਼ਿਕਾਰ ਵੀ ਕਰਦੇ ਆ। ਬਸ ਮੈਂ ਕਿਹਾ ਬਾਬਾ ਜੀ ਜਿਹੜਾ ਵੀ ਸ਼ਿਕਾਰ ਆ ਉਹ ਸ਼ਿਕਾਰ ਵਗੈਰਾ ਕਰਦੇ ਆ। ਹਾਂ ਤੇ ਉਹ ਮੈਂ ਏਦਾਂ ਹੀ ਲੱਗਿਆ ਕਿ ਬਈ ਉਹ ਆਏ ਆ ਕੇ ਉਹਨਾਂ ਨੇ ਆਪਣੇ ਸ਼ਿਕਾਰ ਖੇਡਣ ਜਾਣਾ, ਸ਼ਿਕਾਰ ਖੇਡ ਕੇ ਆਪਣਾ ਨਿਕਲ ਜਾਣਾ ਉਹਨਾਂ ਨੇ। ਹਾਂਜੀ ਤੇ ਆਹ ਦੇਖੋ ਜਾ ਕੇ ਉਹ ਆਪਣਾ ਭਿਖਾਰੀ ਉਹਨੂੰ ਮੋੜਾ ਦੇਵੇ, ਭਿਖਾਰੀ ਫੌਰਨ ਕੋਟ ਪੈਂਟ ਟਾਈ ਲਾ ਕੇ ਪਹੁੰਚ ਗਿਆ ਉੱਥੇ। ਬਈ ਕਦੀ ਕੋਈ ਖੁਦਾ ਦਾ ਖੌਫ ਕਰਿਆ ਕਰ, ਭਿਖਾਰੀ ਨੂੰ ਕੋਈ ਦੱਸਿਆ ਕੋਈ ਸ਼ਲਵਾਰ ਕਮੀਜ਼ ਹੀ ਪਾ ਲਿਆ ਕਰ ਯਾਰ। ਹਾਂ ਬੰਦਾ ਕੋ ਦੇਖੋ ਆਪਣੇ ਡਰੈਸ ਅਰਬ ਆਏ ਨੇ, ਤੁਸੀਂ ਸ਼ਲਵਾਰ ਕਮੀਜ਼ ਪਾਓ, ਸ਼ਲਵਾਰ ਕਮੀਜ਼ ਪਾ ਕੇ ਜਾ ਕੇ ਤੁਹਾਡਾ ਕੌਮੀ ਲਿਬਾਸ ਹੈ, ਉਹ ਜਾ ਕੇ ਮੇਰਾ ਮਤਲਬ ਇਸਤਕਬਾਲ ਕਰੋ, ਪਰ ਨਹੀਂ ਟਾਈ ਕੋਟ ਪੈਂਟ ਪਾ ਕੇ ਤੇ ਪਹੁੰਚ। ਬਾਬਾ ਜੀ ਕਹਿੰਦੇ ਯਾਰ ਉਹਨੂੰ ਸਜਦੀ ਕੋਈ ਨਹੀਂ ਨਾ ਸ਼ਲਵਾਰ ਕਮੀਜ਼। ਮੈਂ ਕਿਹਾ ਬਾਬਾ ਜੀ ਕੀ ਮਤਲਬ? ਬਾਬਾ ਜੀ ਕਹਿੰਦੇ ਅਜੀਬ ਚੱਪੜ ਕਨਾਤੀਆ ਚਵਲ ਔਰ ਚੇ ਲੱਗਦਾ। ਚੇ ਤੋਂ ਜਿਹੜਾ ਲਫ਼ਜ਼ ਸ਼ੁਰੂ ਹੁੰਦਾ, ਹਾਂ ਉਹ ਲੱਗਦਾ ਬੇਗੈਰਤ ਆ ਸ਼ਲਵਾਰ ਕਮੀਜ਼ ਪਾ ਕੇ। ਅਜੀਬ ਇੰਨਾ ਠਿੰਗਣਾ ਜਿਹਾ ਤਾਂ। ਉਹ ਬਾਬਾ ਜੀ ਕਹਿੰਦੇ ਉਹ ਫਿਰ ਉਹ ਐਸ ਕਰਕੇ ਨਹੀਂ ਪਾਉਂਦਾ ਕਿਉਂਕਿ ਸ਼ਲਵਾਰ ਕਮੀਜ਼ ਪਾ ਕੇ ਸ਼ੇਖ ਨੂੰ ਮਿਲਣ ਜਾਏ, ਸ਼ੇਖ ਅੱਗੋਂ ਰੈਪਟਾ ਕੱਢ ਮਾਰੇ ਗਿਆ ਕਿ ਚੂੜ ਚਮਾਰ ਤੁਸੀਂ ਅੱਗੇ ਜਿਹੜਾ ਨਾ ਚੋਰ ਲੁਟੇਰੇ ਕੱਟੇ। ਉਹ ਆਪਣੇ ਆਪ ਨੂੰ ਬੰਨ ਸਵਰ ਕੇ ਉਹ ਟਾਈ ਸ਼ਾਈ ਲਾ ਕੇ ਤਾਂ ਕਿ ਵਜ਼ੀਰ ਆਜ਼ਮ ਲੱਗੇ, ਹਾਲਾਂਕਿ ਮੰਨਦਾ ਇਹਨੂੰ ਕੋਈ ਨਹੀਂ ਵਜ਼ੀਰ ਆਜ਼ਮ, ਲੇਕਿਨ ਖੈਰ ਆਹ ਸਾਰਾ ਕੁਛ ਪਾ ਪੂ ਕੇ ਜਿਹੜਾ ਨਾ ਉੱਥੇ ਜਾ ਕੇ ਉਹ ਜੱਫੀਆਂ ਪਾਈਆਂ ਸ਼ੇਖ ਨੂੰ, ਤੇ ਨਾਲੇ ਫੀਲਡ ਮਾਰਸ਼ਲ ਆਪ ਗਿਆ, ਫੀਲਡ ਮਾਰਸ਼ਲ ਨੇ ਵੀ ਪੱਪੀਆਂ ਲਈਆਂ, ਇੱਕ ਪੱਪੀ ਇੱਧਰ ਇੱਕ ਪੱਪੀ ਇੱਧਰ, ਜਿੱਦਾਂ ਤਾਬ ਭਾਈ ਕਹਿੰਦੇ ਆ ਵੀ ਇੱਕ ਪੱਪੀ ਇੱਧਰ ਸ਼ੇਖ ਕੇ ਇੱਕ ਪੱਪੀ ਉੱਧਰ। ਹਾਂ ਤੇ ਉਹ ਪੱਪੀਆਂ ਜੱਫੀਆਂ ਕਰਕੇ ਤੇ ਉਹ ਫਿਰ ਸ਼ੇਖ ਨੂੰ ਲੈ ਗਏ ਕਿਤੇ। ਬਾਬਾ ਜੀ ਕਹਿੰਦੇ ਕਿੱਥੇ ਲੈ ਗਏ ਕਿਤੇ? ਮੈਂ ਕਿਹਾ ਬਾਬਾ ਜੀ ਇਹ ਹੁਣ ਤੁਸੀਂ ਦੱਸੋ ਕਿੱਥੇ ਲੈ ਕੇ ਗਏ? ਮੈਨੂੰ ਤਾਂ ਜਾਂਦਾ ਹੀ ਨਜ਼ਰ ਆਇਆ ਸ਼ੇਖ ਉਹ ਭਿਖਾਰੀ ਲੈ ਕੇ ਜਾ ਰਿਹਾ ਸੀ। ਬਾਬਾ ਜੀ ਕਹਿੰਦੇ ਇਤਲਾਹ ਤੇ ਇਹ ਆ ਰਹੀ ਆ ਕਿ ਉਹ ਲੈ ਕੇ ਗਏ ਉਹਨਾਂ ਨੂੰ ਰੈਸਟ ਹਾਊਸ, ਤੇ ਰੈਸਟ ਹਾਊਸ ਦੇ ਵਿੱਚ ਕੋਈ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਕਮਰੇ 'ਚ ਬੈਠਾ। ਮੈਂ ਕਿਹਾ ਬਾਬਾ ਜੀ ਇਹ ਕੌਣ ਹੋ ਸਕਦਾ? ਬਾਬਾ ਜੀ ਕਹਿੰਦੇ ਹੋ ਨਹੀਂ ਸਕਦਾ, ਹੋ ਸਕਦੀ। ਮੈਂ ਕਿਹਾ ਬਾਬਾ ਜੀ ਕਿਹਦੀ ਗੱਲ ਕਰ ਰਹੇ? ਬਾਬਾ ਜੀ ਕਹਿ ਰਹੇ ਆ ਕਿ ਯਾਰ ਉਹ ਦੇਖਿਆ ਥੋੜਾ ਜਿਹਾ ਨਜ਼ਰ ਦੌੜਾਓ, ਅਕਲ ਦੌੜਾਓ, ਕੋਈ ਅਕਲ ਕੰਮ ਕਰਦੀ ਹੈ, ਕੌਣ ਮਿਸਿੰਗ ਸੀਗਾ ਉੱਥੇ ਹੁਣ? ਮੈਂ ਕਿਹਾ ਓਏ ਹੋਏ ਹੋਏ, ਉਹ ਸਾਨੂੰ ਯਾਦ ਆ ਆਖਰੀ ਵਾਰੀ ਜਦੋਂ ਸ਼ੇਖ ਲੱਥਾ ਜਹਾਜ਼ ਤੋਂ ਤੇ ਅੱਗੇ ਮਾਈ ਅੰਜ ਆਪਣਾ ਕਿਹੜਾ ਆਪਣਾ ਨੀਲਾ ਜਿਹਾ ਸੂਟ ਪਾ ਕੇ ਤੇ ਮੇਕਅਪ ਚੜਾ ਕੇ ਤੇ ਅੰਜ ਕੰਮ ਚੁੱਕ ਕੇ। ਬਾਬਾ ਜੀ ਕਹਿੰਦੇ ਯਾਰ ਕੀ ਚੁੱਕ ਕੇ? ਮੈਂ ਕਹਿੰਦੀ ਮੇਰਾ ਮਤਲਬ ਸ਼ਬਦ ਪੂਰੀ ਬੰਨ ਠਣ ਕੇ ਕੰਮ ਚੁੱਕ ਕੇ ਪੰਛੀ ਮਾਈ ਉੱਥੇ ਮਾਈ ਨੇ ਸ਼ੇਖ ਦਾ ਹੱਥ ਫੜਿਆ ਤੇ ਹੱਥਾਂ 'ਚ ਪਾ ਕੇ ਹੱਥ ਮਾਈ ਨੇ ਸਹਿਲਾਇਆ ਸ਼ੇਖ ਨੂੰ। ਸ਼ੇਖ ਵੀ ਘਬਰਾ ਗਿਆ ਸੀ। ਯਾਰ ਕੀ ਕਰੀ ਜਾਂਦੀ ਹੈ ਯਾਰ, ਕੋ ਖੁਦਾ ਦਾ ਖੌਫ ਕਰੋ। ਓਏ ਓਏ ਆਪਣਾ ਨਹੀਂ ਤੇ ਮੇਰਾ ਹੀ ਖਿਆਲ ਕਰੋ। ਮੈਂ ਵਾਪਸ ਆਪਣਾ ਇਸਲਾਮੀ ਮੁਲਕ ਆ, ਮੈਂ ਉੱਥੇ ਜਾਣਾ ਵਾਪਸ। ਹਾਂ ਕੀ ਕਰੀ ਜਾਂਦੀ ਹੈ ਓਏ? ਇਸਲਾਮੀ ਜਮਹੂਰੀਆ ਪਾਕਿਸਤਾਨ ਤੁਹਾਡਾ, ਕੋ ਖੁਦਾ ਦਾ ਖੌਫ ਕਰੋ। ਸਰੇਆਮ ਹੀ ਗੈਰ ਮਰਦ ਹੱਥ ਫੜ ਕੇ ਸਹਿਲਾ ਰਹੀ ਹੈ ਮਾਈ। ਆਹ ਕੀ ਹੋ ਰਿਹਾ? ਉਹ ਬੜਾ ਮਸ਼ਹੂਰ ਹੋਇਆ ਸੀ, ਬੜਾ ਵਾਇਰਲ ਹੋਇਆ ਸੀ ਕੰਮ। ਚਲੋ ਜੀ ਇਹ ਮਾਈ ਕੀ ਕਰੀ ਜਾ ਰਹੀ ਹੈ? ਔਰ ਮਾਈ ਨੂੰ ਵੀ ਬਿਲਕੁਲ ਬੇਸ਼ਰਮ ਹੋ ਕੇ ਮਾਈ ਜਿਹੜੀ ਹੈ ਨਾ ਟੁੱਟ ਪਈ ਸ਼ੇਖ ਤੇ। ਮਾਈ ਨੇ ਹੱਥ ਨਹੀਂ ਛੱਡੇ, ਮਾਈ ਨੇ ਫੜ ਕੇ ਉਹਨੂੰ ਕਿਹਾ ਕਿ ਸ਼ੇਖ ਤੇਰਾ ਹੀ ਆਸ ਰਹੀ ਹੈ, ਹੁਣ ਤੇਰਾ ਹੀ ਆਸ ਰਹੀ, ਪਿੱਛੇ ਕੁਝ ਨਹੀਂ ਰਹਿ ਗਿਆ ਸ਼ੇਖ। ਸ਼ੇਖ ਤੇਰੇ ਇਲਾਵਾ ਸਾਡਾ ਕੋਈ ਨਹੀਂ ਸ਼ੇਖ।
ਜੇ ਤੂੰ ਸਾਡਾ ਸਾਥ ਨਾ ਦਿੱਤਾ। ਹਾਂ ਉਹ ਕਹਿਣ ਲੱਗਾ ਕਿ ਭਾਈ ਕਿਹਦਾ ਸਾਥ ਮੈਂ ਦੇਣਾ। ਮਾਈ ਕਹਿੰਦੀ ਸਾਰੇ ਛੱਡ, ਤੂੰ ਸ਼ੇਖ ਮੇਰਾ ਸਾਥ ਦੇ, ਮੈਂ ਨਾਲ ਹੀ ਲੈ ਜਾ। ਹਾਂ ਉਹ ਮੇਰਾ ਮਤਲਬ ਹੈ ਕਿ ਹਾਲਾਂਕਿ ਮਾਈ ਵਜ਼ੀਰ ਆਲਾ ਉਹ ਲੱਗ ਇੰਝ ਹੀ ਰਿਹਾ ਸੀ ਕਿ ਆਹ ਸਾਰਾ ਕੁਝ ਹੋ ਰਿਹਾ। ਸ਼ੇਖ ਵੀ ਘਬਰਾਇਆ ਪਿਆ ਕਿ ਯਾਰ ਕੀ ਹੋ ਰਿਹਾ। ਉਹ ਫਿਰ ਉਹ ਜਨਾਬ ਉੱਥੇ ਆਪਣਾ ਤੁਹਾਨੂੰ ਦੇਖਿਆ ਹੋਣਾ ਤੁਸੀਂ, ਉਹਦੇ ਬਾਅਦ ਫਿਰ ਬੜਾ ਵਾਇਰਲ ਹੋਇਆ ਸਿਸਟਮ ਸਾਰਾ ਕੁਝ ਜਿਹੜਾ ਨਾ। ਮਾਈ ਗਈ ਤੇ ਮਾਈ ਨੇ ਉਹਦੇ ਬਾਅਦ ਜਿਹੜਾ ਉਹ ਆਪਣਾ ਉਹ ਸੀਗੇ ਯਾਰ ਕੀ ਨਾਂ ਲੈਂਦਾ ਨੇ ਯਾਰ, ਉਹ ਆਪਣਾ ਮੁਜੀਬ ਪੈਟਰੋਲ ਪੰਪ ਵਾਲੇ ਮੁਜੀਬ ਪੈਟਰੋਲ ਪੰਪ ਯਾਨੀ ਮੁਜੀਬ ਰਹਿਮਾਨ ਸ਼ਾਮੀ ਸਾਹਿਬ, ਉਹਨਾਂ ਨੇ ਫਿਰ ਫਤਵਾ ਦਿੱਤਾ ਸੀ। ਉਹ ਫਤਵਾ ਹੀ ਦਿੰਦੇ, ਉਹਨਾਂ ਨੇ ਫਤਵਾ ਦਿੱਤਾ ਸੀ ਕਿ ਵੀ ਆਹ ਜਿਹੜੀ ਮਰੀਮ ਆ ਮਾਈ ਆਹ ਜਿਹੜੀ ਆ ਹੱਥਾਂ 'ਚ ਹੱਥ ਦਿੰਦੀ ਫਿਰ ਰਹੀ ਆ ਲੋਕਾਂ ਦੇ ਸ਼ੇਖਾਂ ਦੇ, ਇਹਨੂੰ ਚਾਹੀਦਾ ਕਿ ਬਈ ਏਦਾਂ ਨਾ ਕਰਿਆ ਕਰੇ। ਆਹ ਦੇਖੋ ਸਾਡੀ ਕੋਈ ਇਕਦਾਰ ਆ, ਸਾਡਾ ਕੋਈ ਜਿਹੜਾ ਨਾ ਸਿਸਟਮ ਆ, ਇਹ ਕੀ ਗੱਲ ਬਣੀ ਸਿੱਧਾ ਹੱਥ 'ਚ ਹੱਥ ਦੇ ਕੇ ਤੇ ਸਲਾ ਕੇ ਤੇ ਕੰਮ ਜਿਹੜਾ। ਉਹ ਫਿਰ ਉਹਨਾਂ ਨੇ ਕਿਹਾ ਕਿ ਚਲੋ ਆ ਮਜਬੂਰੀ ਵੀ ਆ ਕਿ ਉਹ ਹੁਣ ਵਜ਼ੀਰ ਆਲਾ, ਤੇ ਉਹਨਾਂ ਨੇ ਕਿਹਾ ਕਿ ਚਲੋ ਦਸਤਾਨਾ ਪਾ ਕੇ ਜਿਹੜਾ ਨਾ ਉਹ ਹੱਥ ਫੜ ਲਿਆ ਕਰੇ। ਬੜੀ ਉਹਨਾਂ ਨੇ ਤਕਨੀਕ ਦੱਸੀ ਆ ਮੁਜੀਬ ਸ਼ਾਮੀ ਉਰਫ ਪੈਟਰੋਲ ਪੰਪੀਆ ਸਾਹਿਬ ਨੇ ਕਿ ਦਸਤਾਨਾ ਪਾ ਕੇ, ਮੇਰਾ ਮਤਲਬ ਹੈ ਕਿ ਸ਼ੇਖ ਦਾ ਹੱਥ ਫੜ ਲਿਆ ਕਰ। ਹਾਂ ਤੇ ਉਹ ਫਿਰ ਲੋਕ ਸ਼ੁਰੂ ਹੋ ਗਏ ਕਹਿਣ ਕਿ ਲੈ ਵੀ ਦਸਤਾਨਾ ਪਾ ਕੇ ਜਾਇਜ਼ ਹੋ ਜਾਏਗਾ, ਤੇ ਫਿਰ ਕੁਛ ਹੋਰ ਪਾ ਕੇ ਕੁਛ ਹੋਰ ਵੀ ਹੋਏ, ਉਹ ਵੀ ਜਾਇਜ਼ ਹੈ। ਫਿਰ ਪਤਾ ਨਹੀਂ ਕੀ ਏਦਾਂ ਦੀਆਂ ਗੱਲਾਂ ਜਿਹੜੀਆਂ ਨਾ ਲੋਕਾਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲੇਕਿਨ ਖੈਰ ਉਹ ਜਿਹੜਾ ਸਾਰਾ ਮੈਂ ਕਿਹਾ ਯਾਰ ਉਹ ਮਿਸਿੰਗ ਆ ਬਾਬਾ ਜੀ। ਹਾਂ ਮਾਈ ਮਿਸਿੰਗ ਆ ਵਿੱਚ, ਤੇ ਮਾਈ ਜਿਹੜੀ ਆ ਨਾ ਹਾਂ ਉਹ ਨਹੀਂ ਆਈ। ਉਹ ਸਮਝ ਨਹੀਂ ਆਈ ਕਿ ਵੀ ਉਹਨੂੰ ਕਿਉਂ ਨਹੀਂ ਬੁਲਾਇਆ। ਬਾਕੀ ਸਾਰੇ ਪਹੁੰਚੇ, ਅਸਲ ਤੇ ਗੇਮ ਹੀ ਮਾਈ ਚੁੱਕਦੀ ਆ ਕਿ ਮਾਈ ਆ ਕੇ ਫਿਰ ਹੱਥ ਫੜਦੀ ਜੱਫੀ ਪਾਉਂਦੀ ਸ਼ੇਖ ਨੂੰ, ਇੱਕ ਪੱਪੀ ਇੱਧਰ ਇੱਕ ਪੱਪੀ ਉੱਧਰ। ਹੁਣ ਤੇ ਅੱਗੇ ਚਲਾ ਗਿਆ ਨਾ ਕੰਮ, ਮੇਰਾ ਪਹਿਲੇ ਤੇ ਹੱਥ ਫੜ ਕੇ ਸਹਿਲਾ ਕੇ ਜ਼ਰਾ ਸਿਸਟਮ ਸੀਗਾ, ਹੁਣ ਤੇ ਮਾਈ ਜੱਫੀ ਵੀ ਪਾ ਲਵੇ ਤੇ ਕੋਈ ਕਿਸੇ ਦੀ ਜ਼ਰੂਰਤ ਹੈ ਮਾਈ ਨੇ ਕੁਝ ਕਹਿ ਸਕੇ ਤੇ। ਲੇਕਿਨ ਮਾਈ ਨਹੀਂ ਆਈ। ਬਾਬਾ ਜੀ ਕਹਿੰਦੇ ਹਾਂ, ਬਾਬਾ ਜੀ ਕਹਿੰਦੇ ਬਸ ਰੈਸਟ ਹਾਊਸ ਤੇ ਮੈਨੂੰ ਲੱਗਦਾ ਕਿ ਮਾਈ ਬੈਠੀ ਇੰਤਜ਼ਾਰ ਕਰ ਰਹੀ ਸੀਗੀ ਸ਼ੇਖ ਆਊਗਾ, ਇੱਥੇ ਮੁਲਾਕਾਤ ਹੋ ਗਈ। ਉਹਨੂੰ ਕਿਹਾ ਗਿਆ ਸੀਗਾ ਕਿਉਂਕਿ ਐਤਕੀ ਉਹ ਫੀਲਡ ਮਾਰਸ਼ਲ ਵੀ ਉੱਥੇ ਮੌਜੂਦ ਸੀ, ਤੇ ਫੀਲਡ ਮਾਰਸ਼ਲ ਦੀ ਗੈਰਤ ਗਵਾਰਾ ਨਹੀਂ ਕਰਦੀ ਮਾਈ ਆ ਕੇ ਉਹਨਾਂ ਦੇ ਸਾਹਮਣੇ ਸ਼ੇਖ ਦਾ ਹੱਥ ਫੜ ਕੇ ਸਹਿਲਾਣਾ ਸ਼ੁਰੂ ਕਰ ਦੇਵੇ। ਹਾਂ ਆ ਨਹੀਂ ਹੋ ਸਕਦਾ, ਉਹ ਨਹੀਂ ਦੇਖ ਸਕਦੇ। ਹਾਂ ਮੈਂ ਕਿਹਾ ਬਾਬਾ ਜੀ ਸਫਦਰ ਦੇਖ ਸਕਦਾ ਤੇ ਉਹਨਾਂ ਨੂੰ ਕੀ ਆ, ਉਹ ਵੀ ਦੇਖ ਲੈ। ਬਾਬਾ ਜੀ ਕਹਿੰਦੇ ਨਹੀਂ, ਸਫਦਰ ਦਾ ਕੰਡਾ ਖਿੱਚਿਆ ਗਿਆ, ਉਹ ਫਾਰਗ ਆ। ਹਾਂ ਮੇਨ ਕੰਮ ਇੱਥੇ ਆ, ਤਾਂ ਉਹ ਬਰਦਾਸ਼ਤ ਨਹੀਂ ਕਰਨਗੇ ਕਿ ਇਹਦੇ ਸਾਹਮਣੇ ਉਹ ਸ਼ੇਖ ਨਾਲ ਜੱਫੀਆਂ ਪੱਪੀਆਂ ਮੇਰਾ ਮਤਲਬ ਕਿ ਹੱਥ ਵਗੈਰਾ ਮਿਲਾਇਆ ਜਾਏ। ਉਹ ਅੱਛਾ ਨਹੀਂ ਸਮਝਦੇ ਇਸ ਗੱਲ ਨੂੰ ਕਿ ਗਲਤ ਗੱਲ ਹੈ। ਇਸ ਕਰਕੇ ਉਹਨਾਂ ਕਿ ਵੀ ਜੋ ਵੀ ਕਰਨਾ ਉਧਰ ਰੈਸਟ ਹਾਊਸ ਕਰ ਲਓ। ਉਹ ਫਿਰ ਸ਼ਬਾਜ਼ ਸ਼ਰੀਫ ਲੈ ਕੇ ਗਿਆ ਪਿੱਛੇ, ਉੱਥੇ ਮੇਰਾ ਹਰ ਕੋਈ ਮਾਈ ਨਾਲ ਮੁਲਾਕਾਤ ਹੋਈ ਇਹਨਾਂ ਦੀ, ਸ਼ਾਇਦ ਹੋਈ ਹੋਵੇ ਨਾ ਹੋਈ ਹੋਵੇ, ਇਹ ਕੋਈ ਕਨਫਰਮ ਨਹੀਂ ਗਾ। ਲੇਕਿਨ ਬਾਬਾ ਜੀ ਦੱਸ ਰਹੇ ਕਿ ਬਜ਼ਾਹਰਨ ਇਹੀ ਲੱਗਦਾ ਕਿ ਉਹ ਗਏ ਨੇ, ਜਾ ਕੇ ਉਹਨਾਂ ਨੇ ਮੁਲਾਕਾਤ ਕੀਤੀ ਹੈ ਮਾਈ ਨਾਲ ਪਿੱਛੇ। ਹਾਂ ਉਹਦੇ ਬਾਅਦ ਉਹ ਘੰਟਾ ਕੁ ਮੁਲਾਕਾਤ ਹੋਈ ਹੈ। ਮੈਂ ਕਿਹਾ ਘੰਟਾ ਮੁਲਾਕਾਤ ਹੋਈ ਹੈ। ਬਾਬਾ ਜੀ ਕਹਿੰਦੇ ਆ ਕਿਉਂਕਿ ਘੰਟੇ ਬਾਅਦ ਖਬਰ ਆਈ ਆ ਕਿ ਸ਼ੇਖ ਜਹਾਜ਼ ਫੜ ਕੇ ਨਿਕਲ ਗਿਆ। ਮੈਂ ਕਿਹਾ ਯਾਰ ਬਸ ਘੰਟੇ ਜੀ। ਬਾਬਾ ਜੀ ਕਹਿੰਦੇ ਹਾਂ, ਉਹ ਬਾਬਾ ਜੀ ਕਹਿੰਦੇ ਉਹ ਸ਼ਿਕਾਰ ਨਹੀਂ ਨਾ ਕੀਤਾ ਸ਼ੇਖ, ਵਰਨਾ ਤੇ 5-6 ਘੰਟੇ ਦੀ ਮੁਲਾਕਾਤ ਹੁੰਦੀ ਸ਼ੇਖਾਂ ਦੀ। ਆਹੋ ਛੋਟੀ ਮੋਟੀ ਮੁਲਾਕਾਤ ਨਹੀਂ ਹੁੰਦੀ, ਉਹ ਲੰਬੀ ਮੁਲਾਕਾਤ ਕਰਦੇ ਆ। ਲੇਕਿਨ ਉਹ ਸ਼ਿਕਾਰ ਖਾ ਕੇ ਤਿਲੀਏ ਤਲੇਰ ਸਾਰਾ ਖਾ ਕੇ, ਉਹ ਹੁਣ ਘੰਟੇ ਵਾਸਤੇ ਕਿੱਥੇ ਉਹਨਾਂ ਨੇ ਜਾਣਾ, ਫੜ ਕੇ ਸ਼ਿਕਾਰ ਖਾਣਾ ਖਾ ਕੇ ਉਹ ਟਾਈਮ ਲੱਗ ਜਾਂਦਾ। ਉਹ ਫਿਰ ਸ਼ੇਖ ਨੇ ਫਟਾਫਟ ਹੀ ਜਿਹੜਾ ਨਾ ਭੁਗਤਾਇਆ ਤੇ ਉਹ ਹੱਥ ਲਾ ਕੇ ਸ਼ੇਖ ਤੇ ਨਿਕਲ ਗਿਆ। ਉਹ ਇਹ ਬੜੀ ਹੈਰਾਨੀ ਹੋਈ, ਸਾਰੇ ਕਹਿ ਰਹੇ ਕਿ ਵੀ ਆ ਮਤਲਬ ਸ਼ੇਖ ਆਇਆ ਤੇ ਆ ਕੇ ਏਡੀ ਛੇਤੀ। ਬਾਬਾ ਜੀ ਕਹਿੰਦੇ ਮੈਨੂੰ ਸ਼ੱਕ ਹੈ ਕਿ ਸ਼ੇਖ ਆਇਆ ਹੋਣਾ 2 ਦਿਨ ਵਾਸਤੇ ਸ਼ਿਕਾਰ ਖੇਡ ਕੇ, ਲੇਕਿਨ ਇਹਨਾਂ ਨੇ 에ਅਰਪੋਰਟ ਤੇ ਸ਼ੇਖ ਨੂੰ ਫੜ ਲਿਆ। ਹੁਣ 에ਅਰਪੋਰਟ ਤੋਂ ਜੀ ਸ਼ੁਰੂ ਹੋਇਆ ਕਿ ਸ਼ੇਖ ਅੱਲਾ ਦੇ ਨਾਂ ਤੇ ਦੇ, ਮਿਹਰਬਾਨੀ ਸਾਨੂੰ ਕੁਝ ਦੇ ਕੇ ਜਾ। ਉੱਥੇ ਮਾਈ ਨੇ ਵੀ ਹੱਥ ਫੜ ਕੇ ਕਿਹਾ ਹੋਣਾ ਕਿ ਸ਼ੇਖ ਫਿਰ ਤੇਰੇ ਹੀ ਆਸਰਾ ਹੀ ਕੁਝ ਨਾ ਕੁਝ ਦੇ ਕੇ ਜਾ ਸਾਨੂੰ। ਹਾਂ ਉਹ ਜਾਨ ਛਾ ਕੇ ਨਿਕਲ ਗਿਆ। ਯਾਰ ਲਾਨਤ ਭੇਜੋ ਇਹਨਾਂ ਤੇ ਯਾਰ, ਆ ਮੰਗਦੇ ਰਹਿੰਦੇ ਬੇਕਾਰੀ ਲੋਕ। ਉਹ ਜਹਾਜ਼ ਫੜ ਕੇ ਨਿਕਲ ਗਏ। ਇਹ ਸਾਰੀ ਗੱਲ ਹੋਈ, ਇਹ ਸਾਰਾ ਹਿਸਾਬ ਕਿਤਾਬ ਹੋਇਆ ਤੇ ਉਹ ਹੱਥ ਕੁਝ ਨਹੀਂ ਆਇਆ ਇਹਨਾਂ ਦੇ ਜਨਾਬ। ਹਾਂ ਸ਼ੇਖ ਜਿਹੜਾ ਨਾ ਉਹਨੇ ਜੋ ਮੇਰਾ ਮਤਲਬ ਹੈ ਕਿ ਲੈਣਾ ਦੇਣਾ ਸੀ ਲੈ ਦੇ ਕੇ ਨਿਕਲ ਗਿਆ। ਇਹ ਪਿੱਛੇ ਬੈਠੇ ਦੇ ਕਿ ਸ਼ਾਇਦ ਹੁਣ ਜਿਹੜਾ ਚਲਾ ਹੀ ਗਿਆ ਵਾ। ਇਹ ਸੁਣਿਆ ਗਿਆ ਕਿ ਸ਼ਬਾਜ਼ ਸ਼ਰੀਫ ਪਿੱਛੇ ਸਾਰੀ ਇਹਦੀ ਪਲਟੂਨ ਜਿਹੜੀ ਆ ਉਹ ਜਹਾਜ਼ ਦਾ ਪਿੱਛਾ ਕਰਦੇ ਰਹੇ ਜਦੋਂ ਜਹਾਜ਼ ਉੱਡਿਆ। ਹਾਂ ਬਾਬਾ ਜੀ ਕਹਿੰਦੇ ਉਹ ਕਿਉਂ? ਮੈਂ ਕਿਹਾ ਬਾਬਾ ਜੀ ਇਹਨੂੰ ਸੀਗਾ ਕਿ ਸ਼ਾਇਦ ਸ਼ੇਖ ਜਾਂਦੇ ਕੋਈ ਡਾਲਰ ਸੁੱਟ ਦੇ ਜਹਾਜ਼ ਚ ਖਿੱਚ ਕੇ ਮਾਰ, ਜਿਵੇਂ ਪੱਖੇ 'ਚ ਨਹੀਂ ਕਾਪੀ ਮਾਰੀ ਦੀ ਉਵੇਂ ਸ਼ੇਖ ਜਹਾਜ਼ 'ਚੋਂ ਹੀ ਸੁੱਟੇ। ਲਓ ਜੀ ਆਹ ਲੁੱਟਣ ਥੱਲੇ ਹੋ ਕੇ ਖੜੇ ਹੋ।
ਲੇਕਿਨ ਉਹ ਜਿਹੜਾ ਮੈਂ ਸ਼ੇਖ ਹੈ, ਸ਼ੇਖ ਨੂੰ ਪਤਾ ਸੀ, ਸ਼ੇਖ ਨਿਕਲ ਗਿਆ ਚੁੱਪ ਕਰਕੇ, ਕੁਝ ਨਹੀਂ ਹੈ ਜੀ ਉੱਥੇ, ਫਾਰਗ ਹੋ ਗਿਆ ਕੰਮ। ਆਹ ਸਾਰੀ ਕੰਮ ਸੀ, ਆਹ ਸਾਰੀ ਦਾਸਤਾਨ ਸੀ। ਤੇ ਬਾਬਾ ਜੀ ਕਹਿੰਦੇ ਆਹ ਸਾਰੀ ਦਾਸਤਾਨ ਦੇ ਵਿੱਚ ਜਿਹੜੀ ਤੂੰ ਸੁਣਾਈ ਆ ਬਈ ਇਹਦੇ 'ਚ ਨੌਕਰਾਣੀਆਂ ਨਹੀਂ ਗਈਆਂ ਨਾਲ, ਕੋਈ ਡੱਡੂ ਨੂੰ ਨਾਲ ਲੈ ਜਾਂਦੀ ਮਾਈ ਉੱਥੇ, ਕੁਝ ਆਪਣਾ ਕੋਈ ਸ਼ਬਾਜ਼ ਸ਼ਰੀਫ ਵੀ ਲੈ ਜਾਂਦਾ ਕੋਈ ਡੱਡੂ ਨੂੰ। ਚਲੋ ਅਗਰ ਮਾਈ ਸਾਹਮਣੇ ਨਹੀਂ ਆ ਸਕਦੀ, ਡੱਡੂ ਤੇ ਹੱਥ ਫੜ ਕੇ ਸ਼ੇਖ ਦਾ ਸਹਿਲਾ ਸਕਦਾ ਨਾ, ਚਲੋ ਸ਼ੇਖ ਨੂੰ ਕੁਛ ਤੇ ਹੁੰਦਾ ਕਿ ਯਾਰ ਚਲੋ ਕੋਈ ਆਪਣਾ ਮੁਜ਼ੱਕਰ ਮੁਅੰਨਸ ਵੀ ਨੇ ਨਾਲ, ਮੇਰਾ ਮਤਲਬ ਕਿ ਕੋਈ ਖਵਾਤੀਨ ਵੀ ਨਾਲ ਆਈਆਂ ਨੇ, ਕੋਈ ਐਡੀ। ਮੈਂ ਕਿਹਾ ਬਾਬਾ ਜੀ ਉੱਥੇ ਖੜੀਆਂ ਸੀ। ਬਾਬਾ ਜੀ ਕਹਿੰਦੇ ਨਹੀਂ ਉਹ ਨਹੀਂ, ਅਸਲ ਜਿਹੜੀਆਂ ਹਕੂਮਤੀ ਖਵਾਤੀਨ ਆ ਡੱਡੂ ਨਾਲ ਲੈ ਜਾਂਦੇ ਉਹ। ਮੈਂ ਕਿਹਾ ਬਾਬਾ ਜੀ ਡੱਡੂ ਦਾ ਮਸਲਾ ਹੈ ਕਿ ਡੱਡੂ ਹੱਥ ਤੱਕ ਪਹੁੰਚਣਾ ਨਹੀਂ ਸੀ ਸ਼ੇਖ ਦੇ। ਬਾਬਾ ਜੀ ਕਹਿੰਦੇ ਕੀ ਮਤਲਬ? ਮੈਂ ਕਿਹਾ ਬਾਬਾ ਜੀ ਉਹ ਸ਼ੇਖ ਦੇ ਪੈਰ ਤਾਂ ਸਹਿਲਾ ਸਕਦਾ ਸੀ ਜਿੰਨਾ ਕਿ ਡੱਡੂ ਦਾ ਕੱਦ ਆ, ਉਸ ਤੋਂ ਵੱਧ ਕੇ ਨਹੀਂ। ਬਾਬਾ ਜੀ ਕਹਿੰਦੇ ਯਾਰ ਆਹ ਕੀ ਤੇ ਬੇਇੱਜ਼ਤੀ ਜੀ ਕਰ ਦਿੱਤੀ ਡੱਡੂ ਦੀ, ਐਡਾ ਵੀ ਨਹੀਂ ਡੱਡੂ ਨਿੱਕਾ ਜਿਹਾ, ਉਹਨੂੰ ਲੈ ਜਾਣਾ ਸੀ ਪੋਲੇ ਜੀ ਮੌਲਵੀ। ਮੈਂ ਕਿਹਾ ਬਾਬਾ ਜੀ ਪੋਲੇ ਦਾ ਮੂੰਹ ਬਹੁਤ ਵੱਡਾ, ਉਹ ਸ਼ੇਖ ਨੇ ਡਰ ਜਾਣਾ ਸੀ। ਬਾਬਾ ਜੀ ਕਹਿੰਦੇ ਕਿ ਸ਼ੇਖ ਦਾ ਕਿਹੜਾ ਛੋਟਾ ਜਿਹਾ। ਬਾਬਾ ਜੀ ਯਾਰ ਮੂੰਹ ਦੀ ਗੱਲ ਹੋ ਰਹੀ, ਬਾਬਾ ਜੀ ਕਹਿੰਦੇ ਮੂੰਹ ਦੀ ਗੱਲ ਹੀ ਕਰ ਰਿਹਾ ਮੈਂ ਹੋਰ ਕੀ ਕਰ ਰਿਹਾ। ਥੈਂਕ ਯੂ ਸੋ ਮਚ।